ਵਾਹ ਰੱਬਾ, ਜੇ ਅਸੀਂ ਵੀ ਅੱਜ ਪੜ੍ਹੇ ਲਿਖੇ ਹੁੰਦੇ ਤੇ ਕੋਈ ਬੈਂਕ ਦੀ ਨੌਕਰੀ ਕਰਦੇ, ਕਿਤੇ ਮੁਲਾਜ਼ਮ ਕਰਦੇ। ਇੱਥੇ ਬੈਂਕਾਂ ਵਾਲਿਆਂ ਨੂੰ ਛੱਡਣ ਜਾ ਰਹੇ ਆ, ਟਿਊਸ਼ਨ ਵਾਲਿਆਂ ਨੂੰ ਛੱਡਣ ਜਾ ਰਹੇ ਆ। ਵਾਕਈ ਸਿਆਣੇ ਸਹੀ ਕਹਿੰਦੇ ਆ, ਜਿਹਨੇ ਮਾਂ ਪਿਓ ਨੂੰ ਸਤਾਇਆ ਉਹਨੂੰ ਕੋਈ ਇਦਾਂ ਦਾ ਰਕਸ਼ਾ ਹੀ ਚਲਾਇਆ। ਕੋਈ ਨਹੀਂ ਇਮਲੀ, ਪਹੀਆ ਚੱਲਦਾ ਰਵੇ ਤੇ ਚੁੱਲ੍ਹਾ ਵੀ ਚੱਲਦਾ ਰਹਿੰਦਾ ਵਾ। ਅੱਲਾ ਦਊਗਾ ਸਵਾਰੀ, ਆਪਾਂ ਨੂੰ ਟੈਨਸ਼ਨ ਨਹੀਂ ਹੈਗੀ। ਰਕਸ਼ਾ ਸੋਹਣੇ ਤਰੀਕੇ ਨਾਲ ਸਾਫ਼ ਕਰ। ਬਾਊ ਜੀ ਚੰਗੇ ਭਲੇ ਪਰਸੋਂ ਆਏ ਆ, ਹੈਂ? ਤੇ ਲੱਤ ਟੁੱਟਣੀ ਸੀਗੀ ਤੇ ਸਾਨੂੰ ਪਹਿਲੇ ਹੀ ਦੱਸ ਦਿੰਦੇ ਲੱਤ ਟੁੱਟਣੀ, ਅਸੀਂ 2 ਦਿਨ ਹੋਰ ਰਹਿ ਲੈਂਦੇ ਉੱਥੇ। ਕਿਸਮਤ ਕੁੜੀ ਚੋਂ ਨਿਕਲਣੀ ਸੀ ਕਿ ਵੀ ਲੱਤ ਅੱਜ ਟੁੱਟਣੀ ਕਿ ਕੱਲ ਟੁੱਟਣੀ। ਟੁੱਟਣ ਵਾਲੀ ਸ਼ਾਇਦ ਟੁੱਟ ਗਈ, ਹੁਣ ਜਾਣਾ ਨਹੀਂ ਪਤਾ ਨਹੀਂ ਕਰਨਾ। ਉਹ ਜਾਣਾ ਤਾਂ ਹੁੰਦਾ ਵਾ, ਲੇਕਿਨ ਹੁਣ ਕਿਰਾਇਆ ਭਾਰਾ ਲੱਗਦਾ। ਇੰਨੇ ਬੰਦੇ ਕੋਲ ਨਹੀਂ ਵੀ ਪੈਸੇ ਹੁੰਦੇ ਬਾਏ ਟਾਈਮ। ਹਾਏ ਅੱਲਾ, ਹੁਣ ਕੀ ਇਹੋ ਜਿਹੇ ਮਨੂਸ ਦੇਣ ਕੇ ਦੱਸ ਕੇ ਹੁਣ ਤੈਨੂੰ ਕੋਈ ਤੇਰੀ ਜੇਬ 'ਚ ਪੈਸੇ ਹੈ ਤੇ ਹੁਣ ਮੈਂ ਆ ਜਾ। ਜਦੋਂ ਤੂੰ ਗੱਲਾਂ ਕਰਦਾ, ਜਦੋਂ ਦੇਖੋ ਖਰਚਾ ਕਰਾਉਂਦੀ ਰਹਿੰਦੀ, ਜਦੋਂ ਦੇਖੋ ਖਰਚਾ ਕਰਾਉਂਦੀ। ਸਲਾਮ ਅਲੈਕਮ ਭਾਜੀ। ਵਾਲੇਕੁਮ ਸਲਾਮ ਜੀ। ਭਾਜੀ ਜਾਣਾ ਵਾ ਤੇ ਜਾਓ ਭਾਜੀ, ਮੈਂ ਹੱਥ ਫੜਿਆ ਤੁਹਾਡਾ। ਉਹ ਨਹੀਂ ਭਾਜੀ, ਤੇਰੇ ਨਾਲ ਜਾਣਾ ਵਾ। ਮੇਰੇ ਨਾਲ ਜਾਣਾ ਭਾਜੀ, ਜਿਹਦਾ ਤੁਹਾਡਾ ਮਾਂ ਪਿਓ ਉਹਦੇ ਨਾਲ ਜਾਓ। ਛੋਟਾ ਜਿਹਾ ਬੱਚਾ ਵਾ ਤੂੰ। ਓਏ ਬੱਚਾ ਹੋ ਗਿਆ ਲੈ। ਭਾਈ ਇਹ ਬੱਚਾ ਨਹੀਂ ਹੈ, ਮੇਰਾ ਬੰਦਾ ਵਾ। ਬੱਚੇ ਮੇਰੀ ਬੀਵੀ ਆ, ਦੇਖ। ਹਾਂਜੀ, ਮੇਰਾ ਮੀਆਂ ਹੈ। ਕਿੱਥੇ ਜਾਣਾ ਵੀਰੇ? ਆ ਯਾਰ ਜਾਣਾ ਵਾ ਰਜ਼ਾਬਾਦ। ਰਜ਼ਾਬਾਦ ਲੈ ਚੱਲਦੇ ਭਾਜੀ। ਤੇ ਕਿਰਾਇਆ ਤੇ ਪੁੱਛ ਲਓ। ਉਹੀ ਲੱਗਾ ਪੁੱਛਣ, ਕੀ ਕਿਰਾਇਆ ਸ਼ਰਾਇਆ ਹੋਊਗਾ? ਕਿਰਾਇਆ ਭਾਜੀ ਮੁਨਾਸਬ ਹੀ ਆ। ਕਿੰਨਾ ਫਿਰ? ਕਿੰਨਾ ਕੁ? 400 ਰੁਪਇਆ ਦੇ ਦੇ। ਹਾਏ ਮੈਂ ਮਰ ਗਈ। 400? ਕੱਲ ਤੇ ਮੈਂ 350 ਦਿੱਤਾ। ਤੈਨੂੰ ਬਹੁਤਾ ਪਤਾ ਵਾ 350 ਦਿੱਤਾ? ਕਿਰਾਇਆ ਕਿਹਨੇ ਦਿੱਤਾ ਸੀਗਾ? ਤੁਸੀਂ ਦਿੱਤਾ ਆ ਸੀ। ਤਾਂ ਫਿਰ ਫਟਾਫਟ ਬੋਲ ਪੈਂਦੀ ਆ ਕਿਉਂ? ਚਲੋ ਤੁਸੀਂ ਦੱਸ ਦਿਓ, ਮੈਨੂੰ ਕੀ ਪਤਾ। 200 ਰੁਪਇਆ ਮੈਂ ਦਿੱਤਾ ਸੀਗਾ। ਭਾਈ 200 ਰੁਪਇਆ ਦੇਵਾਂਗੇ ਅਸੀਂ। ਉਹ ਵੀਰੇ 200 ਰੁਪਇਆ ਤੈਨੂੰ ਤਾਂ ਦਿੱਤਾ ਹੋਣਾ, ਤੂੰ ਝੋਲੀ 'ਚ ਬਹਿ ਕੇ ਗਿਆ ਹੋਣਾ। ਭਾਜੀ ਸਾਲ ਮੈਂ ਰਕਸ਼ਾ ਕਰਵਾਇਆ ਸੀ ਆਪਣਾ। ਭਾਈ 200 ਰੁਪਇਆ ਨਹੀਂ ਵਾਰੇ 'ਚ ਹੈਗਾ ਯਾਰ ਆਹ ਕਿਹੜੀ ਗੱਲ ਹੋ ਗਈ ਰਜ਼ਾਬਾਦ ਭਾਈ? ਇੱਥੇ ਹੀ ਹੈਗਾ ਵਾ। ਨਹੀਂ ਦੂਰ ਆ ਕਿਤੇ, ਲਾਗੇ ਤਾਂ ਹੈਗਾ। ਉਹ ਭਾਜੀ ਨਾਲ ਵਾਲਾ ਚੌਂਕ ਲੰਘ ਕੇ, ਕਚਹਿਰੀ ਬਾਜ਼ਾਰ ਲੰਘ ਕੇ, ਕਿੱਥੇ ਜਾ ਕੇ ਆ ਭਾਈ ਇੱਥੋਂ ਆਣਾ ਐਵੇਂ 8 ਕਿਲੋਮੀਟਰ ਵੀ ਨਹੀਂ ਬਣਦਾ ਹੈਗਾ। ਭਾਜੀ 400 ਰੁਪਇਆ ਲੱਗਣਾ। ਬਹਿਣਾ ਤੇ ਬਿਸਮਿਲ੍ਲਾ ਕਰੋ। ਭਾਈ ਹੁਣ ਤੁਹਾਨੂੰ ਪਤਾ ਨਾ ਕਿ ਪਿੱਛੇ ਕੋਈ ਰਕਸ਼ਾ ਨਹੀਂ ਹੈਗਾ। ਅੱਡੇ ਤੇ ਤੁਸੀਂ ਲਾਇਆ ਤੇ ਤੁਹਾਡੇ ਖੜਾ ਵਾ, ਤੇ ਜਿੰਨੇ ਮੰਗਣੇ ਉਹਨੇ ਦੇ ਦੇਣੇ। ਭਾਈ ਖੁਦਾ ਦਾ ਖੌਫ ਖਾ, ਕੋਈ ਘਟਾਓ ਵਧਾਓ ਫਿਰ ਪਹਿਲੇ ਦੱਸੋ ਸਾਨੂੰ। ਘਟਾਉਣਾ ਜਿਹੜਾ ਸੀ ਤੂੰ ਆਪਣਾ ਬੰਦਾ ਹੀ ਬੀਬੀ ਘਟਾ ਲਿਆ ਵਾ। ਉਹ ਆ ਭਾਜੀ ਪਹਿਲੇ ਘਟਿਆ ਹੋਇਆ ਵਾ। ਤੇ ਫਿਰ ਇਸ ਤੋਂ ਇਲਾਵਾ ਕੀ ਘਟਣਾ ਹੁਣ? 200 ਰੁਪਇਆ ਲੈ ਲਾ ਤੇ ਚੱਲ ਛੱਡਿਆ। ਨਹੀਂ, ਉਂਗਲ ਫੜ ਕੇ ਆਪਣੀ ਬੇਗਮ ਦੀ ਤੁਰਿਆ ਚੱਲ। ਫੇ ਵਾਪਸੀ ਵੀ ਲਿਆਈ 400 ਰੁਪਇਆ ਲੈ ਲਈ। ਕਿਉਂ ਵਾਪਸੀ ਕੀ ਤੇਰਾ ਸਿਰ ਪਾਟਾ ਹੋਣਾ ਵਾ? ਉਹ ਨਹੀਂ, ਉੱਥੇ ਤਾਈ ਦੇ ਯਾਰ ਲੱਤ ਟੁੱਟ ਗਈ ਆ। ਤੁਹਾਡੀ ਦੀ? ਆਹੋ ਇਹਦੀ, ਉਹ ਮੇਰੀ ਤਾਈ ਸੱਸ ਆ ਨਾ। ਤੇ ਤੁਸੀਂ ਕਿਹੜਾ ਜਾ ਕੇ ਜੋੜ ਲੈਣੀ ਆ ਭਾਜੀ? ਉਹ ਤਾਂ ਡਾਕਟਰਾਂ ਨੇ ਜੋੜਨੀ। ਉਹ ਯਾਰ ਇਹ ਤੇ ਪਰਸੋਂ ਹੁਣ ਹਾਲ ਚਾਲ ਵੀ ਨਾ ਪੁੱਛਣ ਜਾਈਏ। ਦੇ ਬੀਬੀ 400 ਰੁਪਇਆ ਬਹਿ ਵਿੱਚ। ਖੁਦਾ ਦਾ ਖੌਫ ਖਾ ਭਾਈ, ਤੂੰ ਮਰਨਾ ਨਹੀਂ ਹੈਗਾ। 400 ਰੁਪਇਆ ਕਿਹਾ ਕਿ ਮੋਹਰ ਲੱਗ ਗਈ ਹੈ। ਕੁਛ ਤਾਂ ਘੱਟ ਵੱਧ ਥੋੜੇ। ਤੁਸੀਂ ਵੀ ਖੁਦਾ ਦਾ ਖੌਫ ਖਾਵੋ, ਤੁਸੀਂ ਮਰਨਾ ਨਹੀਂ। ਕੋਈ ਘਟਾਓ ਤਾਂ ਸਹੀ, ਥੋੜੇ ਬਹੁਤੇ ਤਾਂ ਘਟਾਓ। ਚੱਲ ਇੰਜ ਕਰ ਲਾ 220 ਲੈ ਲਾ ਤੇ ਚੱਲ। ਹਾਂ ਤੁਸੀਂ ਭਾਜੀ ਆਪਣੇ ਕੱਦ ਵਾਂਗੂ ਨਾ 20-30 ਰੁਪਏ ਵਧਾਓ। ਰੁਪਈਆ ਤੁਸੀਂ 350 ਦੇਣਾ ਵਾ ਤੇ ਬਹਿ ਜਾਓ। ਨਹੀਂ ਤੁਹਾਡੀ ਮਰਜ਼ੀ ਆ। 350 300 ਕੋਈ ਨਹੀਂ, ਚੱਲ 200 ਤੇ 40 ਰੁਪਏ ਚੱਲ ਮੁੱਕ ਗਈ। ਚੱਲ ਬੈਠ ਬੈਠ। ਫੇਰ ਇੱਕ ਮੇਰੀ ਗੱਲ ਸੁਣ ਲਓ, ਮੈਂ ਰਸਤੇ ਦੇ ਵਿੱਚੋਂ ਸਵਾਰੀ ਲੰਘਦੇ ਵੜਦੇ ਬਿਠਾਉਣੀ ਜਿਹੜੀ ਵੀ ਨਹੀਂ ਟੱਕਰੇ। ਭਾਈ, ਸਵਾਰੀ ਨਹੀਂ ਪਾਉਣੀ। ਨਾ 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 ਨਾ, ਅਸੀਂ ਨਹੀਂ ਬਿਠਾਉਂਦੇ ਕਿਸੇ ਨੂੰ ਵੀ। ਨਹੀਂ ਤੇ ਫੇਰ ਭਾਜੀ ਇਹਨੇ ਨਹੀਂ, ਤੁਸੀਂ ਲਾਸਟ 300 ਰੁਪਇਆ ਦੇ ਦਈਓ। ਨਹੀਂ ਨਹੀਂ ਯਾਰ 240 ਤੁਹਾਨੂੰ ਦੱਸਿਆ ਬਸ ਬਹੁਤ ਨਹੀਂ ਹੈ। 240 ਨਹੀਂ ਬੀਬੀ, ਫੇਰ ਮੈਂ ਸਵਾਰੀ ਰਸਤੇ 'ਚ ਬਿਠਾਉਣੀ ਆ। ਭਾਈ ਜੇ ਤਾਂ ਆ ਗਈ ਤੂੰ ਸਵਾਰੀ ਬਿਠਾਉਣੀ, ਗੱਲ ਸਿੱਧੀ 'ਚ ਫਾਇਦਾ। ਰੁਪਈਆ ਦਊਂਗਾ 200 ਤੇ ਸਵਾਰੀਆਂ ਜਿੰਨੀਆਂ ਮਰਜ਼ੀ ਭਾਵੇਂ ਬਿਠਾ ਲਾ, ਆਪਣੇ ਨਾਲ ਭਾਵੇਂ ਬਿਠਾਈਏ। ਮਿਲਨੇ ਭਾਈ 40 ਚੁਲੀ ਕੋਈ ਨਹੀਂ ਬਹਿ ਜਾਓ। ਇਹਦਾ ਫੀਟਰ ਲਿਆ ਰੋਵੇ ਨਾ ਰਕਸ਼ੇ 'ਚ। ਉਹ ਨਹੀਂ ਯਾਰ, ਹੁੰਦਾ ਰੋਟੀ ਖਾ ਕੇ ਆਇਆ। ਫੀਟਰ 32 ਦੰਦ ਪੂਰੇ ਆ। ਪੈਂਪਰ ਲਾਇਆ ਵਾ, ਇਹਦਾ ਰਕਸ਼ਾ ਨਾ ਖਰਾਬ ਕਰ ਦੇਵੇ। ਅੱਗੇ ਬੜਾ ਸਾਫ ਆ ਤੇਰਾ ਰਕਸ਼ਾ ਨਾ ਦਾ ਕਰ ਦੇਵੇ ਖਰਾਬ। ਚੱਲ ਜਲਦੀ ਕਰ ਲਈ ਯਾਰ, ਖਬਰ ਲੈਣੀ ਆ। ਹੁਣ ਪਤਾ ਨਹੀਂ ਕਿਹੜੇ ਹਸਪੀਟਲ ਲੈ ਕੇ ਗਏ ਹੋਣੇ ਯਾਰ। ਤੁਸੀਂ ਸਿੱਧਾ ਘਰ ਕੋਈ ਰਕਸ਼ਾ ਲੈ ਜਿਓ। ਜਾਣਾ ਹੀ ਘਰ ਆ ਤੇ ਘਰੋਂ ਹੀ ਪਤਾ ਲੱਗਣਾ ਵਾ ਕਿੱਥੇ ਆ ਕਿੱਥੇ ਨਹੀਂ। ਚਲਾਉਣਾ ਵੀ ਉਹਦਾ ਭਾ। ਹੁਣ ਤਾਂ ਤੋਰੀ ਚੱਲ, ਹੁਣ ਤੋਰੀ ਚੱਲ। ਤੋਰ ਵੀ ਲੈ ਉਹ ਭਰਾਵਾ, ਤੋਰੀ ਜਾਣਿਆ ਕੀ ਹੋ ਗਿਆ ਭਈਆ ਪਤਾ ਨਹੀਂ। ਮੈਂ ਤਾਂ ਬੋਲੀ ਲਾਉਣ ਲੱਗਾ ਰਕਸ਼ਾ। ਬੀਬੀ ਆਪਣਾ ਮੁੰਡਾ ਚੁੱਪ ਕਰਕੇ ਬਿਠਾ। ਓਏ ਮਾਰੀਆ ਬੰਦਾ ਵਾਦਾ ਤੂੰ ਭਰਾਵਾ ਰਕਸ਼ੇ ਚ ਰੌਲਾ ਤਾਂ ਨਾ ਪਾਓ। ਆ ਰੱਖੇ ਰੌਲਾ, ਤੂੰ ਜਲਦੀ ਬਤਾ ਸਾਨੂੰ। ਓਏ ਯਾਰ ਮੈਂ ਤੋੜੀ ਲੱਤ, ਤੂੰ ਤਾਂ ਅੱਜ ਚਲਾਉਂਦਾ ਜਿਵੇਂ ਸਵਾਰੀਆਂ ਤੈਨੂੰ ਰੀਟਾਂ ਡੇਗੀਆਂ ਪਤਾ ਹੁੰਦਾ ਕੋਈ। ਆਹੋ ਤੋਲਾ ਮਿੰਟ ਮਾਰ ਮੇਰਾ ਵੀਰ ਯਾਰ, ਅੱਜ ਮੋੜਨਾ ਵੀ ਆ ਸ਼ਾਮ ਨੂੰ ਘਰ। ਖੜਾ ਕੇ ਜੀ ਭਾਜੀ, ਯਾਰ ਅਬਦੁੱਲਾਪੁਰ ਤੱਕ ਜਾਣਾ ਵਾ। ਆ ਜਾਓ। ਕਿੰਨੇ ਪੈਸੇ? 200 ਰੁਪਇਆ ਦੇ ਦਿਓ। ਆ ਜਾਓ।
ਨਹੀਂ ਉਹ ਇੱਧਰ ਯਾਰ ਕਿੱਧਰ ਸਵਾਰੀ ਯਾਰ? ਵੀ ਬਿਠਾਈ ਆ ਤੂੰ ਫੇਰ 200 ਯਾਰ ਯਾਰ ਭਾਜੀ ਸਵਾਰੀ ਨੇ ਰਜ਼ਾਬਾਦ ਜਾਣਾ ਵਾ, ਉਹਨਾਂ ਨਾਲ ਲਹਿਦਾ ਮੁੱਕੀ ਆ, ਤੁਹਾਨੂੰ ਇਸ ਗੱਲ ਨਾਲ ਕਿ ਤੁਸੀਂ ਬੈਠੋ। ਤੂੰ ਲੈਣ ਦੇਣ ਵਾਲੀ ਗੱਲ ਕਰ ਸਾਰੀ, ਉਹਨਾਂ ਨੇ ਵੀ ਤੇ ਉਤਰਨਾ ਵਾ ਤੇ ਉਧਰੋਂ ਦੀ ਜਾਣਾ, ਤੂੰ ਰਸਤੇ 'ਚ ਲਾ ਦੀ ਮੈਨੂੰ। ਲੈਣ ਦੇ ਨਾਲ ਕਿਹੜੀ ਭਾਜੀ 200 ਰੁਪਇਆ ਮੰਗ ਲਿਆ, ਲੱਖ ਰੁਪਇਆ ਮੰਗਿਆ ਤੁਹਾਡੇ ਕੋਲ। ਉਹ ਭਾਈ ਤੋਰ ਲਾ ਯਾਰ। ਯਾਰ ਭਾਜੀ ਸਬਰ ਤਾਂ ਕਰੋ। ਭਾਈ ਜਲਦੀ ਤੋਰ ਲਾ, ਉੱਥੇ ਮੇਰੀ ਤਾਈ ਹਾਏ ਹਾਏ ਕਰਦੀ ਹੋਣੀ ਆ, ਤੂੰ ਇੱਥੇ ਨਖਰੇ ਕਰੀ ਜਾਣਾ, ਤੋਰ ਲਾ ਛੇਤੀ ਕਰ। ਕਹਿੰਦੇ ਨਹੀਂ ਜੀ। ਉਹ ਤੋਰ ਲਾ ਯਾਰ ਭਾਈ ਯਾਰ। ਉਹ ਯਾਰ ਭਾਈ ਸਬਰ ਕਰੋ। ਚੰਗਾ ਤੇਰੇ ਰਕਸ਼ੇ 'ਚ ਬਹਿ ਗਏ ਅਸੀਂ। 100 ਲੈ ਲਾ ਯਾਰ ਭਾਲਾ ਯਾਰ। ਭਾਜੀ 150 ਰੁਪਇਆ ਦੇ ਦਿਓ ਬੈਠੋ। ਉਹ ਇੱਧਰ ਨਹੀਂ ਭਾਈ ਬਿਠਾਉਣਾ, ਅੱਗੇ ਬਿਠਾਉਣਾ ਦਾ। ਯਾਰ ਬੀਬੀ ਸਵਾਰੀ ਇੱਧਰ ਕਰ ਲਾ ਨਾ, ਬੀਬੀ ਚਲੋ ਸਵਾਰੀ ਬਾਜੀ ਨੂੰ ਉਧਰ ਕਰ ਲਓ ਨਾ। ਭਾਜੀ ਉਹ ਗੱਲ ਤਾਂ ਠੀਕ ਆ, ਤੁਸੀਂ ਆਹੋ ਬੈਠੋ ਭਾਜੀ। ਤਿੰਨਾਂ ਬੰਦਿਆਂ ਇੱਕ ਦੀ ਮਿੰਟ ਯਾਰ, ਗੱਲ ਇੱਕ ਮਿੰਟ। ਓ ਯਾਰ ਇਹ ਸ਼ਾਹਦੇ ਮੇਰੀ ਗੱਲ ਸੁਣ, ਮੈਂ ਨਾ ਰਕਸ਼ਾ ਕਰਾ ਰਿਹਾ ਵਾ, ਰਕਸ਼ੇ 'ਚ ਆ ਰਿਹਾ ਵਾ। ਆਹੋ ਤੇ ਮੇਰਾ ਵੀਰ ਕੋਈ ਪਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈਗੀ, ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਨਾ ਤੂੰ। ਓ ਯਾਰ ਇਹ ਗੰਦੇ ਜਿਹੇ ਬੰਦੇ ਦੇ ਮੂੰਹ ਨਾ ਮਾਰ ਯਾਰ ਇਹਦੇ, ਮਾਰ ਥੱਪੜ ਚਲੇ ਗਏ ਨੇ ਕੋਈ ਨਾ। ਮੈਂ ਕਹਿ ਆਹੋ ਬਸ ਮੈਂ ਆ ਰਿਹਾ, ਅੱਲਾ ਕਰਕੇ ਚੱਲ ਯਾਰ। ਹੋਰ ਯਾਰ। ਯਾਰ ਭਾਜੀ ਸਵਾਰੀ ਤਾਂ ਨਾਲ ਹੋ ਉਹ ਯਾਰ। ਭਾਈ ਇਹਨੂੰ ਮੈਂ ਕਿੱਥੇ ਬਿਠਾਉਣਾ, ਮੈਂ ਤੇ ਨਾਲਾ ਵਾ ਦੋ ਵਾਲਾ ਵਾ। ਓ ਯਾਰ ਨਾਲ ਹੋ ਜਾਓ ਭਾਜੀ, ਤੁਹਾਡੀ ਭਾਈ ਤੂੰ ਅੱਗੇ ਬਹਿ ਜਾ ਯਾਰ, ਤੇਰੀ ਮਿਹਰਬਾਨੀ ਯਾਰ। ਯਾਰ ਤੁਸੀਂ ਤੁਹਾਡੀ ਮਿਹਰਬਾਨੀ ਨਾਲ ਹੋ ਯਾਰ ਜਾ, ਮੈਂ ਭਾਜੀ ਲੇਟ ਨਾਲ ਹੋਣੇ ਆ ਹੋ ਯਾਰ। ਅੱਗੇ ਬੜੇ ਭਾਈ ਦੁਖੀ ਅਸੀਂ ਆ ਬੜੇ ਲੇਟ ਹੋਏ ਆ। ਚਲੋ ਕੋਈ ਨਹੀਂ ਬਾਜੀ ਚਲੋ ਤੁਹਾਡੀ ਫਟਾਫਟ ਮਿਹਰਬਾਨੀ। ਬਾਹੋ ਛੇਤੀ ਕਰੋ। ਚੱਲ ਯਾਰ ਲੈ, ਚੱਲ ਯਾਰ। ਆ ਮੈਂ ਹੁਣ ਅੜ ਗਿਆ ਮੈਂ ਵਿੱਚ। ਕੋਈ ਨਹੀਂ ਭਾਜੀ, ਬੀਬੀ ਬੱਚਾ ਝੋਲੀ 'ਚ ਕਰ। ਓਏ ਆ ਬੱਚਾ ਨਹੀਂ ਗਾ, ਉਹਦਾ ਬੰਦਾ ਵਾ। ਬੱਚਾ ਲਾਈ ਆ। ਉਹ ਰੋਕ ਯਾਰ, ਇੱਕ ਮਿੰਟ ਰੋਕੀ ਯਾਰ। ਓ ਭਾਈ ਭਾਜੀ ਉਹ ਰੋਕ ਰਾ ਯਾਰ, ਕਹਿਣੇ ਆ ਤੈਨੂੰ ਯਾਰ। ਗੱਲ ਤਾਂ ਦੱਸੋ ਹੋਇਆ ਕੀ ਆ? ਗੱਲ ਯਾਰ ਕਿੱਥੇ ਰੌਲਾ ਬਣੇ ਪਿਆ ਵਾ ਯਾਰ। ਉਹ ਰੋਲਾ ਤੇਰਾ ਬੜਾ, ਸਾਨੂੰ ਤਾਂ ਜਾਣ ਦੇ। ਭਾਈ ਇੱਕ ਸੈਕਿੰਡ, ਤੁਹਾਡੀ ਮਿਹਰਬਾਨੀ ਯਾਰ। ਹਾਂਜੀ ਕੀ ਹੁਣ ਕੀ ਚਾਹੁੰਦਾ ਕੀ ਆ? ਇਹਦੇ ਮਾਰ ਕਿਤੇ ਮੂੰਹ ਦੇ। ਉਹ ਭਾਜੀ ਮੇਰੇ ਕੋ ਖਾ ਲੈਣੀ ਤੁਸੀਂ ਲੱਗਦਾ। ਆਹੋ ਉੱਥੇ ਭਾਈ ਅੱਛਾ ਮੇਰੀ ਅੱਛਾ। ਹੋਣੀ ਆ, ਮੈਂ ਜਾ ਕੇ ਉਹਦਾ ਕੋਈ ਹਾਲ ਚਾਲ ਪੁੱਛਾਂ, ਕੋਈ ਘਰ ਹੈ ਕਿ ਉਹ ਬਾਤ ਨਹੀਂ ਹੈ। ਰੋਲਾ ਯਾਰ ਤੇਰੀ। ਯਾਰ ਭਾਈ ਭਾਜੀ ਮੇਰੀ ਸਵਾਰੀ ਆ, ਤਾਈ ਉੱਥੇ- ਕਿੱਦਾਂ ਛੱਡ ਦਵਾਂ ਉਹ ਮੈਂ? ਯਾਰ ਤੇਰੀ ਸਵਾਰੀ ਉਹ ਕਦੀ ਉੱਤਰ ਜਾਂਦਾ, ਕਦੀ ਚੜ ਜਾਂਦਾ, ਚੰਗਾ ਬੰਦਾ ਵਾ। ਫਿਰ ਤੁਸੀਂ ਦੇ ਦਿਓ ਭਾਜੀ 400 ਆ ਰੁਪਇਆ। 200 ਦਿੱਤਾ ਨਹੀਂ ਤੈਨੂੰ। ਤੇ ਭਾਜੀ ਭੇਜ 200 ਰਜ਼ਾਬਾਦ ਤਾਂ ਕਿੱਥੇ ਹੈ ਇੱਕ ਨਾ। ਮਿੰਟ ਕੀ ਚਾਹੁੰਦਾ ਕੀ ਆ ਮੈਨੂੰ ਦੱਸੋ? ਕੀ ਚਾਹੁੰਦਾ ਵਾ ਕੰਜਰ, ਕੀ ਚਾਹੁੰਦਾ ਵਾ? ਮੈਨੂੰ ਗੱਲ ਕਰਨੀ ਉਹਨੂੰ ਕਿ ਮੈਂ ਆ ਰਿਹਾ। ਭਾਜੀ ਉਹ ਜਿਹੜਾ ਵੀ ਕੰਜਰ ਵਾ, ਤੁਹਾਡੀ ਲੋਕੇਸ਼ਨ ਨਹੀਂ ਠੀਕ ਹੈਗੀ। ਮੈਂ ਜਦੋਂ ਮੈਂ ਆ ਰਿਹਾ ਨਾ, ਮੇਰੇ ਨਾਲ ਗੱਲ ਕਰਨੀ ਆ। ਭਾਜੀ ਉੱਥੇ ਜਾ ਕੇ ਮੇਰੇ ਨਾਲ ਕਰਨੀ ਆ। ਗੱਲ ਕਰਨੀ ਜਦੋਂ ਮੈਂ ਕਹਿ ਰਿਹਾ ਵਾਂ। ਉਹ ਯਾਰ ਭਾਜੀ ਮੈਂ ਸਵਾਰੀ ਲੈ ਕੇ ਜਾਣੀ ਵੀਰੇ। ਹੈਲੋ ਆਵੇ ਯਾਰ ਰਕਸ਼ੇ ਵਾਲਾ ਵਿਚਾਰਾ, ਉਹ ਕੁੱਤਾ ਬੰਦਾ ਵਾ ਜਿਹੜਾ ਵਿਚਾਰਾ ਕਹਿਣ ਓਏ ਡਿਆ ਮੈਨੂੰ। ਕੁੱਤਾ ਤੂੰ ਹੋਊਗਾ, ਗੱਲ ਪੂਰੀ ਸੁਣਨ ਨਹੀਂ ਰਿਹਾ ਤੂੰ। ਗੱਲ ਮੈਂ ਤੂੰ ਸੁਣਨ ਨਹੀਂ ਦਿਆ, ਕਹਿਣ ਡਿਆ ਹੈਗਾ। ਲਾਂ ਮੈਂ ਆ ਰਿਹਾ ਵਾਂ, ਟੈਨਸ਼ਨ ਨਾ ਲੈ। ਚਲੋ ਯਾਰ ਚਲੋ। ਉਹ ਬਾਬਾ ਯਾਰ ਤੇਰੀ ਮਿਹਰਬਾਨੀ, ਉੱਥੇ ਜਾ ਕੇ ਲੜ ਲਈ। ਚੱਲ ਯਾਰ ਚੱਲ ਯਾਰ। ਬਹਿ ਜਾਓ, ਤੁਹਾਡੀ ਪਰੇਸ਼ਾਨ ਮਿਹਰਬਾਨੀ। ਕੀਤਾ, ਉੱਥੇ ਮੇਰੀ ਤਾਈ ਹਾਏ ਹਾਏ ਕਰਦੀ ਪਈ ਹੈ। ਬੜਾ ਕੰਮ ਫੜਿਆ ਤੁਸੀਂ। ਦਿਮਾਗ ਖਰਾਬ ਕੀਤਾ ਇਹਨਾਂ ਦਾ ਯਾਰ। ਪਰੇਸ਼ਾਨੀ ਬਣੀ ਆ। ਤੋਰ ਲਾ ਯਾਰ, ਤੂੰ ਵੀ ਤੋਰ ਲਾ। ਭਾਜੀ ਤੁਰਨ ਨਹੀਂ ਡਿਆ ਵਾ, ਹੋਰ ਖੋਤਾ ਓ ਰੇੜੀ ਆ ਯਾਰ ਇਹ। ਕੀ ਚੰਦਾ, ਇੱਕ ਮਿੰਟ ਹੋ ਗਿਆ ਯਾਰ, ਇੱਕ ਮਿੰਟ ਹੋ ਗਿਆ। ਓ ਯਾਰ ਕੀ ਹੋ ਗਿਆ ਤੈਨੂੰ ਫੇਰ? ਨਹੀਂ ਮੈਨੂੰ ਆਪਣੇ ਇਮਾਨਦਾਰੀ ਦੀ ਗੱਲ ਆ, ਵੈਸੇ ਕੀ ਚਾਹੁੰਦੇ ਨੇ? ਭਾਜੀ ਇਮਾਨਦਾਰੀ ਦੀ ਗੱਲ ਆ, ਤੁਸੀਂ ਘਰੋਂ ਰਕਸ਼ਾ ਲੈਣੀ ਆਏ ਜਾਂ ਕਿਤੇ ਪਹੁੰਚਣਾ ਕਿ ਨਹੀਂ? ਕੀ ਅੱਛਾ ਅੱਛਾ ਅੱਛਾ। ਓ ਯਾਰ ਕਿੱਦਾਂ ਦਾ ਤੇਰਾ ਗਮਲੇ ਵਰਗਾ ਮੂੰਹ ਆ ਭਾਈ। ਹੈਲੋ ਅੱਛਾ ਨਹੀਂ ਕੀ ਕਹਿੰਦਾ ਕੀ ਹੈ ਭਾਈਜਾਨ। ਅਰੇ ਨਾ ਯਾਰ ਗੱਲ ਸੁਣ ਕੀ ਇਹ ਮੇਰਾ ਸਹੁਰਾ ਵਾ ਹੈ, ਜੇ ਮੇਰਾ ਸਵਾਲਾ ਵਾ, ਉਹ ਸਵਾਰੀਆਂ ਮੇਰੀਆਂ ਤੰਗ ਹੋਣ ਡਈਆਂ ਵਾ। ਓ ਆਇਆ ਯਾਰ, ਅੱਛਾ। ਆਇਆ। ਮੈਂ ਕਹਿਣ ਡਿਆ ਵਾ ਵੀ ਇੱਥੇ ਉਹਨਾਂ ਦੇ 2-3 ਦਿਨ ਮੂੰਹ ਅੱਗੇ ਕਾਲਾ ਵਾ। ਅੱਛਾ ਤੇ ਕਾਲਾ ਕਿਹਨੂੰ ਕਹਿਣ ਡਿਆ ਯਾਰ, ਤੂੰ ਰਕਸ਼ੇ 'ਚ ਬਹਿ। ਚਲੋ ਭੈਣ ਚਲੀਏ। ਚਵਲ ਜੀ ਕਿਤੇ ਇਨਸਾਨ ਹਟਦੇ ਹੀ ਨਹੀਂ ਯਾਰ। ਉਹ ਮੈਂ ਜਿਹੜੀ ਗੱਲ ਕਹਿਣ ਡਿਆ, ਮੇਰੀ ਗੱਲ ਨੂੰ ਸੁਣ। ਉਹ ਯਾਰ ਮੈਂ ਕਹਿੰਦਾ ਵਾ ਵੀ ਤੇਰੀ ਮੈਂ ਗੱਲ ਨੂੰ ਤੂੰ ਸਮਝਦਾ ਨਹੀਂ ਪਿਆ। ਮੈਂ ਕਹਿੰਦਾ ਵੱਟਾ ਮਾਰਿਆ ਵਾ, ਮੈਂ ਸਾਰੇ ਨਵੇਂ ਅਕਸ਼ਰ ਆ ਗਏ ਆ। ਭਾਜੀ ਹਾਂਜੀ ਭਾਜੀ ਸਵਾਰੀਆਂ ਖਿਜੀਆਂ ਪਈਆਂ ਯਾਰ, ਉਹਨੇ ਜਾਣਾ ਵਾ ਵੀਰੇ। ਚਲੋ ਯਾਰ ਆ ਜਾਓ ਆ ਗਿਆ ਚਲੋ ਭਾਈ। ਕੀ ਆ ਤੈਨੂੰ ਹੈ? ਚਲੋ ਭਾਈ, ਚਲੋ। ਪਾਸੇ ਵੀ ਜਾਣਾ ਵਾ ਕਿਤੇ। ਬਹਿ ਜਾਓ ਚਲੋ ਭਾਈ ਤੂੰ ਬਹੁਤ ਚੰਗਾ ਕੰਮ ਫੜਿਆ ਵਾ, ਮੈਂ ਤਾਂ ਬਾਹਰ ਉੱਥੇ ਜਾਂਦਾ ਵਾ। ਦਿਮਾਗ ਖਰਾਬ ਕੀਤਾ ਇਹਨਾਂ ਨੇ ਬੈਠੋ ਯਾਰ। ਭਾਜੀ ਬੈਠੋ। ਚਲੋ ਯਾਰ ਚੱਲ ਤੋਰ ਯਾਰ, ਪਾਸ ਤੂੰ ਹੀ ਤੋਰ ਲੈ ਯਾਰ। ਮੈਂ ਇੱਥੇ ਉਹਨਾਂ ਵਿੱਚ ਇੱਕ ਮਿੰਟ ਰੋਕੀ ਯਾਰ। ਉਹ ਰੋਕ ਇੱਕ ਮਿੰਟ ਯਾਰ, ਤੈਨੂੰ ਸੁਣਨ ਨਹੀਂ ਦਿਆ। ਓ ਯਾਰ ਉਹ ਕਿੱਥੇ? ਉਹ ਪਾ ਲੈ ਯਾਰ, ਤੇਰੀ ਮਿਹਰਬਾਨੀ। ਰੋਕ ਆ ਲੈ, ਮੈਂ ਆ ਗਈ। ਮੇਰੀ ਗੱਲ ਨੂੰ ਸਮਝ ਆਉ ਨਾ, ਇੱਥੇ ਦੋ ਹੱਥ ਹੋ ਜਾਣ। ਭਾਜੀ ਭਾਵੇਂ ਤੁਸੀਂ ਉੱਥੇ ਜਾ ਕੇ ਚਾਰ ਕਰ ਲਿਓ ਵੀਰੇ, ਮੈਂ ਸਵਾਰੀਆਂ। ਦਿਮਾਗ ਨਾ ਖਰਾਬ ਕਰ ਮੇਰਾ। ਮੈਂ ਕਹਿਣਿਆ ਵੀ ਮੁੜ ਜਾ, ਯਾਰ ਪਤਾ ਨਹੀਂ ਛਲੇਡਾ ਬਿਠਾ ਬੈਠਾ। ਮੁੜ ਜਾ। ਮੈਂ ਤੈਨੂੰ ਕਹਿਣਿਆ ਮੁੜ ਜਾ। ਪਤਾ ਕੀ ਭਾਜੀ ਜਿਹੜੀ ਸਵਾਰੀਆਂ ਗੱਲ ਮੈਂ ਕਹਿ ਰਿਹਾ, ਮੇਰੀ ਗੱਲ ਨੂੰ ਸਮਝ। ਚਾਹੁੰਦਾ ਕੀ ਹੈ? ਉਹ ਪਾ, ਕੀ ਚਾਹੁੰਦੇ ਨੇ? ਉਹ ਪਾ। ਕੀ ਚਾਹੁੰਦੇ ਨੇ? ਯਾਰ ਭਾਜੀ ਉਹਨਾਂ ਦੀ ਤਾਈ ਦੀ ਲੱਤ ਟੁੱਟੀ, ਉਹਨਾਂ ਨੇ ਹਸਪਤਾਲ ਜਾਣਾ। ਉਹਨਾਂ ਦੀ ਲੱਤ ਟੁੱਟੀ, ਉਹਨਾਂ ਨੇ ਤੁਹਾਡੀ ਵੀ ਤੋੜ ਦਈਏ। ਓ ਯਾਰ ਭਾਜੀ ਉਹਨਾਂ ਨੂੰ ਕਾਹਤੋਂ ਦੱਸੀ ਚੱਲ ਜਾਂਦੇ? ਵਿੱਚ ਬਹਿ ਯਾਰ।
ਭਾਈ ਤੂੰ ਵੱਡੇ ਡਰਾਮੇ ਲਾਏ ਉੱਥੇ ਮੇਰੀ ਤਾਂ ਹਾਏ ਹਾਏ ਕਰਦੀ ਪਈ ਹੁਣ ਮੈਂ ਜਾ ਕੇ ਪਤਾ ਕਰਨਾ ਤੂੰ ਇੱਥੇ ਡਰਾਮੇ ਕਰੀ ਜਾਂਦੇ ਸਾਰਿਆਂ ਨੂੰ ਕਰੋ ਭਾਈ ਟੈਨਸ਼ਨਾਂ ਹੁੰਦੀਆਂ ਅਸੀਂ ਟਾਈਮ ਕੱਢ ਕੇ ਆਏ ਆ ਭਾਈ ਰੋਕਣਾ ਕੀ ਤੂੰ ਵੀ ਡਰਾਮੇ ਲਾਉਂਦੇ ਆ ਉਹਨੇ ਆਪਣੀ ਪ੍ਰਾਂਤ ਕੀਤੀ ਆ ਸ਼ੁਰੂ ਬਵੋ ਯਾਰ ਭਾਜੀ ਤੁਹਾਡੀ ਮਿਹਰਬਾਨੀ ਉੱਥੇ ਜਾ ਕੇ ਫੋਨ ਸੁਣ ਲਿਓ ਯਾਰ ਮੈਂ ਸਵਾਰੀ ਲਈ ਜਾਣੀ ਭਾਜੀ ਉਹਨੇ ਨਾ ਹਸਪਤਾਲ ਜਾਣਾ ਯਾਰ ਚਲੋ ਬਾਤ ਹੋ ਰਹਾ ਯਾਰ ਬਵੋ ਭਾਜੀ ਯਾਰ ਚੱਲ ਯਾਰ ਹੁਣ ਕਿਤੇ ਰੋਕਿਆ ਨਾ ਰਸਤੇ 'ਚ ਬਣਾ ਤੈਨੂੰ ਯਾਰ ਭਾਜੀ ਫਾਂਸੀ ਤੇ ਯਾਰ ਕੀ ਆ ਮਿੰਟ ਬਾਅਦ ਰੋਕ ਲੈਣਾ ਤੂੰ ਵੀ ਯਾਰ ਚਲੋ ਭਾਜੀ ਗਲਤੀ ਕਰ ਲਈ ਬਿਠਾ ਕੇ ਚਲੋ ਭਾਜੀ ਬੋਲਾ ਯਾਰ ਹੁਣ ਅੱਜ ਸ਼ਾਮ ਨੂੰ ਮੁੰਡਾ ਵੀ ਬਸ ਮੈਂ ਜਿਹੜੀ ਗੱਲ ਕਹਿੰਦੇ ਵੇਲੇ ਸਵਾਰੀਆਂ ਲੜ ਪਈਆਂ ਆਪਸ ਦੇ ਵਿੱਚ ਹਾਂ ਉਹ ਕੀ ਸੋਚਦੇ ਹੋਣਗੇ ਲੋਕ ਇਹ ਗੱਲ ਮੇਰੀ ਗੱਲ ਨੂੰ ਸਹਿਣ 'ਚ ਰੱਖਣਾ ਵਾ ਜਿੱਦਣ ਤਮਾਸ਼ਾ ਬਣ ਗਿਆ ਨਾ ਇਹ ਲੋਕ ਯਾਰ ਰੱਖਿਆ ਰੋਗੇ ਓਏ ਰੱਖਿਆ ਨਾ ਲੋਕੀ ਰੱਖਿਆ ਲੋਕ ਰੱਖਿਆ ਇਹਦਾ ਮਤਲਬ ਕੀ ਹੁੰਦਾ ਰੱਖਿਆ ਨਹੀਂ ਰੋਕਣਾ ਮੈਂ ਕਹਿ ਰਿਹਾ ਹਾਂ ਕੀ ਹੁੰਦਾ ਵਾ ਤੂੰ ਤੇ ਵੱਖਰਾ ਤਮਾਸ਼ਾ ਬਣਾਇਆ ਹੈ ਭਾਈ ਤੈਨੂੰ ਪਤਾ ਨਹੀਂ ਹੈ ਤੂੰ ਸਵਾਰੀ ਭਾਲੀ ਤੇ ਤੂੰ ਟੈਮੋ ਟਾਈਮ ਪਹੁੰਚਾ ਦੇ ਬੀਬੀ ਮੈਂ ਸਵਾਰੀ ਤੂੰ ਗੇੜਾ ਲਵਾ ਲਿਆ ਏ ਸਵਾਰੀ ਵੀ ਤਾਂ ਲਿਜਾਣੀ ਹੈ ਨਾ ਹੁਣ ਨਾਲ ਤੂੰ ਬ੍ਰੇਕਾਂ ਨਵੀਆਂ ਬਣਵਾਈਆਂ ਜਿਹੜਾ ਮਿੰਟ ਕ ਮੈਂ ਬ੍ਰੇਕ ਲਾ ਕੇ ਚੈੱਕ ਕਰਨਾ ਕਿ ਸਹੀ ਹੈ ਕਿ ਨਹੀਂ ਤੈਨੂੰ ਅੱਲਾ ਨਾ ਵਾਸਤੇ ਤੋੜ ਦੇ ਤੂੰ ਬਸ ਤੁਰਨ ਲੱਗਿਆ ਸਵਾਰੀ ਆਉਂਦੀ ਤੁਰਨ ਉਹ ਲੱਗੀ ਮੈਂ ਜਿਹੜੀ ਗੱਲ ਕਹਿਣ ਡਿਆ ਵਾ ਛੱਡ ਦੇ ਇਸ ਗੱਲ ਨੂੰ ਛੱਡ ਦੇ ਮੈਂ ਥੱਪੜ ਮਾਰਿਆ ਤੇਰੇ ਨੈਣ ਨਕਸ਼ਾ ਲੈਣੇ ਆ ਭਾਜੀ ਤੁਸੀਂ ਵੀ ਇਸ ਗੱਲ ਨੂੰ ਛੱਡ ਦਿਓ ਮਿਹਰਬਾਨੀ ਸਵਾਰੀ ਤੰਗ ਹੋਣ ਡਈ ਭਾਜੀ ਤੰਗ ਹੋਣ ਡਈ ਆ ਉਹਦੀ ਸਵਾਰੀ ਤੰਗ ਹੋਣ ਡਈ ਆ ਕਹਿਣ ਡਿਆ ਵਾ ਸਾਰੇ ਮੈਂ ਦਿਮਾਗ ਖਰਾਬ ਕੀਤਾ ਵਾ ਮੈਂ ਦੇਖੋ ਤੁਹਾਨੂੰ ਪਿਆਰ ਨਾਲ ਕਹਿਣ ਡਿਆ ਭਾਜੀ ਤੁਹਾਡੀ ਪਿਆਰ ਨਾਲ। ਮਿਹਰਬਾਨੀ ਸਵਾਰੀ ਲਿਜਾਣੀ ਵੀਰੇ ਸਵਾਰੀ ਚੱਲ ਯਾਰ ਚੱਲ ਬੈ ਉਹ ਕੀ ਚਾਹੁੰਦੇ ਹੋ ਤੁਸੀਂ ਕੀ ਚਾਹੁੰਦੇ ਹੋ ਓ ਯਾਰ ਤੂੰ ਕੀ ਚਾਹੁੰਦਾ ਵਾ ਭਰਾਵਾ ਤੂੰ ਦੱਸ ਦੇ ਤੂੰ ਕੀ ਚਾਹੁੰਦਾ ਵਾ ਕੀ ਮੈਂ ਤੁਹਾਨੂੰ ਕੀ ਕਿਹਾ ਤੇ ਯਾਰ ਤੂੰ ਬਹਿਣ ਨਹੀਂ ਰਿਹਾ ਹੈਗਾ ਉਹ ਯਾਰ ਇੱਕ ਮਸਲਾ ਬਣਿਆ ਪਿਆ ਨਾ ਉਹਨਾਂ ਨੂੰ ਸਮਝ ਨਹੀਂ ਆਉਣ ਡਈ ਓ ਯਾਰ ਮਸਲਾ ਨਿਬੇੜ ਕੇ ਚੌਂਕ ਚ ਆ ਜਾਣਾ ਸੀ ਤੂੰ ਕੀ ਕਿਹਾ ਭਾਣ ਮੈਂ ਤੁਹਾਨੂੰ ਯਾਰ ਭਾਜੀ ਮੈਂ ਸਵਾਰੀਆਂ ਹੋਰ ਵੀ ਲਿਜਾਣੀਆਂ ਯਾਰ ਤੇ ਲੈ ਜਾ ਯਾਰ ਮੈਂ ਤੇਰੇ ਨਾਲ ਜਾਣਾ ਹੀ ਆ ਜੀ ਭਾਈ ਰੱਬ ਦਾ ਹੀ ਵਾਸਤਾ ਬਹਿ ਜਾ ਯਾਰ ਟਿਕ ਕੇ ਬਹਿ ਜਾ ਯਾਰ ਉਹਦੀ ਤਾਈ ਇਹਦੇ ਜਿੱਡੀ ਆ ਉਹਦੀ ਲੱਤ ਟੁੱਟ ਗਈ ਆ ਉੱਥੇ ਜਾ ਕੇ ਭਾਵੇਂ ਉਹਨਾਂ ਦੀਆਂ ਲੱਤਾਂ ਲਾ ਦੀ ਜੋ ਮਰਜ਼ੀ ਕਰਦੇ ਆ ਲੱਤਾਂ ਲਾ ਦੇ ਸਹੀ ਆ ਚਲੋ ਜੀ ਬਾਜੋ ਭਾਜੀ ਤੁਹਾਡੀ ਮਿਹਰਬਾਨੀ ਚਲੋ ਭਾਈ ਚਲੋ ਜਾਣਾ ਉਹ ਨਹੀਂ ਕੀ ਆ ਓ ਯਾਰ ਰਕਸ਼ਾ ਆਵੇ ਤੂੰ ਕਿਉਂ ਨਹੀਂ ਬਹਿਣ ਡਿਆ ਕਾਤੋਂ ਖਿਜਾਉਣ ਲੱਗਾ ਹੈ ਯਾਰ ਮੈਂ ਤੁਹਾਨੂੰ ਭਾਜੀ ਕੀ ਭਾਈ ਨਹੀਂ ਜਾਣਾ ਸਿੱਧਾ ਕਰ ਮੈਂ ਨਹੀਂ ਜਾਣਾ ਸਾਡੇ ਫੱਟਾ ਬਣਿਆ ਪਿਆ ਯਾਰ ਘਰ ਦੇ ਵਿੱਚ ਉੱਤੇ ਫੱਟਾ ਨਿਬੇੜ ਕੇ ਰੋਡ ਤੇ ਆਉਣਾ ਸੀ ਤੂੰ ਨਾਲ ਜਾ ਮੈਨੂੰ ਮੈਂ ਕਿਤੇ ਹੋਰ ਤੇ ਚੱਲ ਜਾਣਾ ਪਹਿਲਾਂ ਦੱਸਣਾ ਸੀ ਇੰਨਾ ਸਫ਼ਰ ਕਰ ਲਿਆ ਹੁਣ ਤੂੰ ਚੇਤਾ ਆ ਗਿਆ ਵਾ ਇੰਨਾ ਚੇਤਾ ਆ ਗਿਆ ਜਾ ਲੈ ਯਾਰ ਤੂੰ ਸਾਰੀਆਂ ਮੈਂ ਕਿਤੇ ਹੋਰ ਤੇ ਬਹਿ ਜਾਊਂਗਾ ਚੱਲ ਇਹਦੇ 50 ਰੁਪਏ ਦੇ ਨਾਂ ਜਾ ਐਵੇਂ 50 ਰੁਪਏ ਦੇ ਮੈਂ ਹਾਂ ਤੂੰ ਮੈਨੂੰ ਚੁੱਕਿਆ ਵਾ ਓਏ ਗਾਰਿਆ ਜਿਹਾ ਮੈਂ ਤੈਨੂੰ ਕੁੱਟਾਂਗਾ ਇੱਥੇ ਸੁਣ ਲੈ ਕੁੱਟਾਂਗਾ ਜਾ ਤੋਰ ਯਾਰ ਤੂੰ ਦਾ ਤੋਰ 50 ਰੁਪਏ ਨਹੀਂ ਜਾਣਾ ਤੇ ਸਾਨੂੰ ਵੀ ਕਿਤੇ ਮੰਜ਼ਿਲ ਤੇ ਪਹੁੰਚ ਲਾਂਗੇ ਚੱਲ ਬਹਿ ਚੱਲ ਬੈ ਡਰਾਮਾ ਮਾਰਿਆ ਕੀਤਾ ਵਾ ਤੇਰਾ ਘਰ ਦਾ ਰੌਲਾ ਤੂੰ ਘਰ ਨਿਬੇੜ ਜਾ ਕੇ ਯਾਰ ਸਵਾਰੀਆਂ ਤੰਗ ਹੋਣ ਡਈਆਂ ਚੱਲ ਬੈਠ ਯਾਰ ਭਾ ਹੁਣ ਨਾ ਉਤਰੀ ਤੇਰੀ ਮਿਹਰਬਾਨੀ ਦੱਸ ਯਾਰ ਬਹਿ ਜਾ ਯਾਰ ਲਾਈ ਆ ਯਾਰ ਬੇਟੇ ਮੈਂ ਕੀ ਚਾਹੁੰਦੇ ਯਾਰ ਕੀ ਹੈ ਯਾਰ ਲੋਕਾਂ ਨੇ ਤਮਾਸ਼ਾ ਲਾਇਆ ਹੋਇਆ ਯਾਰ ਰਿਕਸ਼ੇ ਵੀ ਯਾਰ ਫੱਟਾ ਪਾਉਣ ਡਿਆ ਵਾ ਯਾਰ ਓਏ ਪੱਠੇ ਤੇ ਤੂੰ ਕੀ ਚਾਹੁੰਦਾ ਇਹ ਦੱਸ ਦੇ ਪਹਿਲੋਂ ਤੂੰ ਕੀ ਚਾਹੁੰਦਾ ਇਹਨੂੰ ਬੰਦ ਕਰ ਤੂੰ ਕੀ ਚਾਹੁੰਦਾ ਵਾ ਤੂੰ ਸਾਨੂੰ ਮਜ਼ਾਕ ਸਮਝਦਾ ਵਾ ਕੀ ਤੈਨੂੰ ਮਜ਼ਾਕ ਸਮਝਿਆ ਯਾਰ ਮੈਂ ਰਕਸ਼ਾ ਤੇਰੇ ਪਿਓ ਦਾ ਵਾ ਮਿੰਟ ਬਾਅਦ ਰਖਵਾ ਲੈਣਾ ਉਹਦਾ ਰਖਵਾ ਲੈਣਾ ਮੇਰੇ ਘਰ ਮਸਲਾ ਬਣਿਆ ਪਿਆ ਯਾਰ ਮੈਂ ਕੋਣੀ ਮਾਰ ਕੇ ਨੈਨਕ ਸ਼ੋਰ ਪੂਰੇ ਕਰ ਦੂੰ ਐਵੇਂ ਕੋਈ ਜਾ ਤੈਨੂੰ ਲਾਇਆ ਮੈਂ ਬਾਹਰ ਆ ਜਾਂਦਾ 50 ਰੁਪਏ ਘੱਟ ਨਹੀਂ ਜਾਣਾ ਤੂੰ 50 ਰੁਪਏ ਕੱਢ ਦੋ ਸਟੈਪ ਭਾਈ ਇਹ ਨੋਖਾ ਮਸਲਾ ਬਣਿਆ ਜਿਹੜਾ ਮੇਰੇ ਘਰ ਮਸਲਾ ਬਣਿਆ ਉਹ ਨਹੀਂ ਤੈਨੂੰ ਉਹਦੇ ਨਾਲ ਮੈਂ ਕੀ ਗੱਲ ਕਰਾਂ ਤੇਰੇ ਡਰਾਮੇ ਨਹੀਂ ਮੁੱਕਣ ਦੇ ਮਿੰਟ ਬਾਅਦ ਉਹ ਬ੍ਰੇਕ ਲਾ ਲੈਂਦਾ ਡਰਾਮੇ ਨਹੀਂ ਮੁੱਕਣ ਬਸ ਦੇ। ਤੁਰਨਾ ਤਾਂ ਤੁਰਨੀ ਤਾਂ ਤੈਨੂੰ ਛੱਡ ਜਾਣਾ ਇੱਥੇ। ਹਾਂ ਚੰਗਾ ਰਿਹਾ ਵਾ ਇੱਥੇ ਵੀ ਕੁੱਤੀ ਚੀਕਾ ਉਹਨਾਂ ਦੀ ਬੁੱਢੀ ਆ ਗਈ ਉਹਦੀ ਬੁੱਢੀ ਨੇ ਮਾਰ ਕੇ ਮੁੱਕਣ ਨੈਨਕ ਚਲਾ ਦੇ ਲੈ ਬੁੱਢੀ ਨੂੰ ਕਿਉਂ ਬੁੱਕੇ ਮਾਰਨੇ ਓਏ ਲੜਾਈ ਤੇਰੀ ਫੋਨ ਤੇ ਹੋਣ ਦੀ ਰਿਜ਼ਲਟ ਸਾਰਾ ਸਾਡੇ ਤੇ ਕੱਢਣ ਡਿਆ ਵਾ ਰਿਜ਼ਲਟ ਕੱਢਣ ਡਿਆ ਵਾ ਜਾਣਾ ਵਾ ਜਾਂ ਨਹੀਂ ਜਾਣਾ ਦਾ ਓ ਯਾਰ ਤੁਸੀਂ ਚੱਲ ਜਾ ਜਾ ਯਾਰ ਰਕਸ਼ਾ ਹੋਰ ਕਰਾ ਲਓ ਮੈਂ ਤੁਹਾਨੂੰ ਦੱਸਾਂ ਜੇ ਮੇਰੀ ਤਾਈ ਨੂੰ ਹੋ ਗਿਆ ਬਹੁਤ ਕੁਛ ਤੁਸੀਂ। ਤੇ ਮੈਂ ਤੁਹਾਨੂੰ ਨਹੀਂ ਜੇ ਛੱਡਣਾ ਬਵੋ ਰਕਸ਼ੇ ਚਲੀਏ ਬਵੋ ਤੁਸੀਂ ਚੱਲ ਯਾਰ ਆ ਸਾਨੂੰ ਛੱਡ ਦੇ ਇੱਥੇ ਯਾਰ ਚਲੋ ਤੁਸੀਂ ਇਹ ਹੁਣ ਬੈਠੇ ਨਾ ਮੇਰੇ ਨਾਲ ਮੈਂ 50 ਰੁਪਏ ਦਿਓ ਭਾਜੀ ਉਹ ਕਿਹੜੇ 50 ਰੁਪਏ ਯਾਰ ਆ ਤੇ ਤੁਸੀਂ ਚੁੱਕਿਆ ਮੇਰੇ ਘਰ ਮਸਲਾ ਬਚਾਲ ਚਲ ਗਿਆ ਯਾਰ ਓਏ ਇਹਨੂੰ ਮੈਂ ਨਹੀਂ ਲਾ ਕੇ ਜਾਣਾ ਭਾਜੀ ਤੂੰ ਭਾਈ ਹੁਣ ਫੋਨ ਇੱਕੋ ਵਾਰੀ ਸੁਣ ਲੈ ਯਾਰ ਤੇਰੀ ਮਿਹਰਬਾਨੀ ਹੈ ਬਿਠਾਉਣਾ ਤਾਂ ਇੱਕੋ ਵਾਰੀ ਫੋਨ ਸੁਣ ਲੈ ਲੇਡੀ ਸਵਾਰੀ ਨਾਲ ਆ ਯਾਰ ਮੈਂ ਨਹੀਂ ਬਿਠਾਉਣਾ ਇੱਥੇ ਫੇਰ ਤੇਰੀ ਮਿਹਰਬਾਨੀ ਹੈ ਮੈਂ ਯਾਰ ਦਾੜਾ ਕੱਢਦਾ ਨਹੀਂ ਇਹਨੂੰ ਮੈਨਾਂ ਬਿਠਾਇਆ ਉਹ ਨਹੀਂ ਭਲਵਾਨ ਜੀ ਬੈਠੇ ਮੈਂ ਨਹੀਂ ਬੈਠਾਗਾ ਪਹਿਲਾਂ ਬੈਠਾਗਾ ਵੇ ਭਾਈ ਜੇ ਮੇਰੀ ਤਾਈ ਨੂੰ ਕੁਛ ਹੋ ਗਿਆ ਨਾ ਤੇ ਮੈਂ ਤੇਰਾ ਸਿਰ ਫੰਨ ਦੇਣਾ ਮੈਂ ਤੈਨੂੰ ਦੱਸ ਛੜਾ ਓ ਯਾਰ ਉਹ ਭਾਈ ਬਹਿ ਜਾ ਤੇਰੀ ਮਿਹਰਬਾਨੀ ਯਾਰ ਨਹੀਂ ਮੁੱਕਣ ਦੇ ਭਾਈ ਉਹਦਾ ਮਰੀਜ਼ ਵੀ ਮੇਰੇ ਜੁੰਮੇ ਪੈਣ ਡਿਆ ਵਾ ਨਾਲ ਯਾਰ ਚੱਲ ਯਾਰ ਤੈਨੂੰ ਗੁੱਸੇ ਦਾ ਨਹੀਂ ਪਤਾ ਇਹਦੇ ਦਾ ਤੇ ਦੇਖੇਗਾ ਕੀ ਬਣਿਆ ਭਾਜੀ ਹੁਣ ਫੋਨ ਨਾ ਸੁਣਿਓ ਤੁਹਾਡੀ ਮਿਹਰਬਾਨੀ ਯਾਰ ਮੇਰੇ ਘਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਤੇਰੀ ਮਿਹਰਬਾਨੀ ਯਾਰ ਹੁਣ ਨਾ ਉਤਰੀ ਯਾਰ ਵੀ ਕਰਨਾ ਕੀ ਆ ਭਰਾਵਾ ਘਰੋਂ ਘਰ ਇਹੀ ਰੋਲਾ ਵਾ ਬਾਕੀ ਇਹੀ ਮਸਲਾ ਵਾ ਅਬੇ ਯਾਰ ਇੱਕ ਮਿੰਟ ਰੱਖਿਆ ਕਿ ਮੈਂ ਬਾਕੀ ਨੂੰ ਸਮਝਾਵਾਂ ਕੌਣ ਨਹੀਂ ਰੁਕਣਾ ਓਏ ਇੱਕ ਮਿੰਟ ਯਾਰ ਰੋਕ ਰੱਖਿਆ ਪਿੱਛੇ ਬੈਠਾ ਸਮਝਾ ਲਾ ਯਾਰ ਇੱਕ ਮਿੰਟ ਯਾਰ ਵੇਖ ਯਾਰ ਇੱਥੇ ਮੈਂ ਸਿੱਧਾ ਜਿਹੜੀ ਗੱਲ ਕਹਿਣ ਡਿਆ ਵਾ ਉਹਨਾਂ ਵਿੱਚ ਯਾਰ ਕੀ ਆ ਉਹਦੇ ਹੱਥ ਹੋ ਜਾਣ ਤੁਸੀਂ ਮੂੰਹ ਵਾਲੇ ਵੇਖੋ ਵਾ ਬਣਿਆ ਕੀ ਆ ਹਾਂ ਕੀ ਚਾਹੁੰਦੇ ਹੋ ਤੁਸੀਂ ਕੀ ਚਾਹੁੰਦੇ ਹੋ ਤੂੰ ਕੀ ਚਾਹੁੰਦਾ
ਤੂੰ ਦੱਸ ਤੂੰ ਕੀ ਚਾਹੁੰਦਾ ਉਹ ਤੈਨੂੰ ਤੈਨੂੰ ਨਹੀਂ ਜਾਣਾ ਜਾਣਾ ਚਾਹੁੰਦਾ ਕਿ ਨਹੀਂ ਜਿੱਥੇ ਪਹੁੰਚਾਉਣਾ ਤੈਨੂੰ ਮੈਂ ਪਹੁੰਚਾ ਦੇਵਾਂ ਆ ਲਾਸ਼ ਮੈਂ ਉੱਥੇ ਪਹੁੰਚਾ ਦੇਵਾਂ ਢੱਗਾ ਸਿੱਟਿਆ ਵਾ ਉੱਥੇ ਆ ਖੋਤਾ ਜਿਹਨਾਂ ਦਾ ਹੈਗਾ ਉਹਦਾ ਮੋੜਿਆ ਵਾ ਤੇਰੀ ਮਿਹਰਬਾਨੀ ਨਾ ਦਿਮਾਗ ਖਰਾਬ ਕਰ ਤੇ ਮੈਂ ਕਿੰਨੀ ਦੇਰ ਦਾ ਕਹਿਣ ਡਿਆ 4 ਸਟਾਪ ਤੂੰ ਸਫ਼ਰ ਕਰ ਲਿਆ ਮਿੰਟ ਬਾਅਦ ਰੋਕ ਦੇ ਮਿੰਟ ਬਾਅਦ ਰੋਕ ਦੇ ਕਿਹੜਾ ਤੇਰੀ ਭੂਆ ਦਾ ਫੋਨ ਬੰਦ ਨਹੀਂ ਹੋਣ ਡਿਆ ਆ ਕਿਹੜੀ ਜ਼ਬਾਨ ਸਮਝਦਾ ਯਾਰ ਤੂੰ ਤਾਂ ਪਹਿਲੇ ਦੱਸ ਕੀ ਹੋਇਆ ਵੀਰੇ ਉਹ ਤੂੰ ਸਾਨੂੰ ਪਾਗਲ ਸਮਝਦਾ ਯਾਰ ਓ ਯਾਰ ਮੇਰੇ ਘਰ ਮਸਲਾ ਬਣੇ ਪਏ ਭਾਈ ਨੇ ਉਹ ਘਰ ਤੇਰਾ ਮਸਲਾ ਬਣਿਆ ਤੂੰ ਸਾਨੂੰ ਮਸਲਾ ਬਣਾਈ ਜਾਣ ਡਿਆ ਵਾ ਭਾਈ ਤੂੰ ਚਾਹੁੰਦਾ ਕੀ ਹੈ ਤੂੰ ਜਾਣਾ ਹੈ ਕਿ ਨਹੀਂ ਜਾਣਾ ਇੱਕੋ ਹੀ ਗੱਲ ਦੱਸ ਦੇ ਮੈਨੂੰ ਉਹ ਬਾਜੀ ਘਰ ਫੱਡਾ ਬਣਿਆ ਪਿਆ ਘਰ ਫੱਡਾ ਸਾਡੇ ਵੀ ਇੱਕ ਬੰਦੇ ਬਣਿਆ ਨੂੰ ਨਹੀਂ ਸਮਝ ਆ ਗਈ ਇਹਨਾਂ ਨੂੰ ਮੈਂ 100 ਦੇ ਕੇ ਬਰੇ ਕਰਦੇ ਆ ਉਹ ਕਿੱਦਾਂ ਦੇ ਬੰਦ ਨੇ ਨਕਸ਼ਾ ਤੇਰੇ ਘਰ ਦਾ ਮਸਲਾ ਬਸ ਘਰੇ ਰਹਿ ਲੈਣਾ ਸੀ ਤੂੰ ਰੋਡ ਤੇ ਕੀ ਲੈਣ ਆ ਗਿਆ ਤੇਰੇ ਘਰ ਫੱਡਾ ਬਣਿਆ ਮੈਨੂੰ ਲੱਗਦਾ ਤੂੰ ਮੇਰੇ ਘਰ ਫੱਟਾ ਪਵਾ ਦੇਣਾ ਜਿੱਦਾਂ ਮੇਰੀ ਤਾਈ ਦੀ ਹਾਲਤ ਹੋਈ ਹੈ ਬਾਜੀ ਤਾਈ ਮੈਂ ਬਿਮਾਰ ਕੀਤੀ ਤਾਂ ਉਹ ਚੱਲ ਤੇ ਘਰ ਤੇਰੇ ਲੜਾਈ ਮੈਂ ਪਵਾਈ ਉਹ ਬਿਮਾਰ ਨਹੀਂ ਹੈ ਬਿਮਾਰ ਜਿਹਦੀ ਲੱਤ ਟੁੱਟੀ ਡਾਂਸ ਕਰਦੀ ਸੀ ਫੋਨ ਮੈਂ ਕਰਾਇਆ ਡਾਂਸ ਕਰਦੀ ਸੀ ਕਿੱਦਾਂ ਟੁੱਟੀ ਜੀ ਲੱਤ ਉਹ ਪੌੜੀ ਤਾਂ ਡੇਗੀ ਆ ਉਹ ਭਾਈ ਬਹਿ ਜਾ ਯਾਰ ਉਹਨਾਂ ਦੀ ਤਾਈ ਦੀ ਲੱਤ ਟੁੱਟੀ ਆ ਡਾਂਸ ਕਰਦੀ ਸੀ ਸਾਡੇ ਭਾਈ ਡਾਂਸ ਕਰਦੇ ਨਹੀਂ ਟੁੱਟੀ ਉਹ ਕੱਪੜੇ ਫੋਲਣ ਪੌੜੀਆਂ ਚੜੀ ਤਾਂ ਟੁੱਟ ਗਈ ਤੁਹਾਡੇ ਜੇ ਇੰਜ ਟੁੱਟਦੀਆਂ ਹੋਣੀਆਂ ਬੀਬੀ ਮੈਂ ਤਾਂ ਕਹਿਣ ਡਿਆ ਨੂੰ ਭਰਾਵਾ ਤੁਰ ਪਿਆ ਤੇਰੀ ਯਾਰ ਮਿਹਰਬਾਨੀ ਹੈ ਤੇਰਾ 150 ਮੰਨਦਾ ਤੈਨੂੰ ਮੈਂ 150 ਦਵਾਂਗਾ ਯਾਰ ਇਹਨੂੰ ਮੈਂ ਦੇਵਾਂਗਾ 150 ਉਹ ਤੂੰ ਮੈਨੂੰ ਅੱਲਾ ਵਾਸਤੇ ਦੇਣਾ ਵਾ ਹੈ ਲੈ ਕੇ ਨਹੀਂ ਜਾਣਾ ਤੈਨੂੰ ਆ ਖੋਤਾ ਜਿਹੜਾ ਮੈਂ ਪਹੁੰਚਾਉਣਾ ਉੱਥੇ ਮੇਰੀ ਤਾਈ ਦੀ ਲੱਤ ਟੁੱਟੀ ਜੇ ਮੈਂ ਤੁਹਾਨੂੰ ਦੱਸ ਛੜਾ ਉਹ ਲੱਤ- ਜੇ ਲੱਤ ਦਾ ਹੋ ਗਿਆ ਮਸਲਾ ਬਹੁਤਾ ਤੇ ਮੈਂ ਤੁਹਾਨੂੰ ਦੂਰ ਨਹੀਂ ਛੱਡਣਾ ਉਹ ਲੱਤ ਕਿਤੇ ਮੈਂ ਚੜਾਉਣੀ ਹੈ ਤੇਰੀ ਤਾਈ ਦੀ ਬਾਜੀ ਤੈਨੂੰ ਦੱਸਣ ਤਾਂ ਡਏ ਆ ਆਪਣੇ ਸੌਣ ਚੜੀ ਆ ਉੱਤੇ ਕਿੱਥੇ ਛੱਤ ਤੇ ਕੋਠੇ ਤੇ ਮੇਰਾ ਖਿਆਲ ਹੈ ਕਿ 55 56 ਸਾਲ ਦੀ ਤੁਹਾਡੀ ਤਾਈ ਹੋਣੀ ਆ ਹਾਲੇ ਵੀ ਛੱਤ ਤੇ ਜਾਂਦੀ ਆ ਉਹ ਨਹੀਂ ਕੀ ਆ ਮੈਨੂੰ ਦੱਸੋ ਨਾ ਕੀ ਆ ਇਹਦਾ ਰੌਲਾ ਕਿੱਦਾਂ ਮੁੱਕੇਗਾ ਉਹ ਇਹਦੇ ਗੱਲ 'ਚ ਤਖਤੀ ਵੀ ਕਿੱਦਾਂ ਨਹੀਂ ਮੁੱਕੇਗਾ ਰੌਲਾ ਤਾਂ ਮੁੱਕੇਗਾ ਰੌਲਾ ਘਰ ਜਾ ਆਪਣੇ ਕਿੱਦਾਂ ਮੁੱਕੇਗਾ ਰੌਲਾ ਭਾਜੀ ਏਦਾਂ ਮੁੱਕਣਾ ਕਿ ਰੱਖਿਆ ਭਰਾਵਾ ਚੱਲਣਾ ਫੋਨ ਬੰਦ ਕਰ ਦੇ ਤਾਂ ਵੀ ਮੁੱਕ ਜਾਣਾ ਹੈ। ਰੌਲਾ ਪਤਾ ਮੋਬਾਈਲ ਕਿੱਦਾਂ? ਬੰਦ ਕਰ ਦੇ ਜਹਾਜ਼ ਲਾ ਦੇ ਆਪਣਾ ਮੁੱਕ ਜਾਏਗਾ ਕੁੱਜੇ ਮੂੰਹੇ ਇਹ ਪਤਾ ਕਿੱਦਾਂ ਰੌਲਾ ਮੁੱਕਣਾ ਇਹ ਰੌਲਾ ਮੁੱਕਣਾ ਵਾ ਇਹਨਾਂ ਨੂੰ ਮੈਂ ਇਹਨਾਂ ਦੀ ਤਾਈ ਕੋ ਪਹੁੰਚਾਉਣਾ ਵਾ ਤੂੰ ਵਿੱਚ ਬਹਿਣਾ ਵਾ ਫੇਰ ਰੌਲਾ ਓ ਮੁੱਕਣਾ ਯਾਰ ਮੈਂ ਤੈਨੂੰ 150 ਦੇਣਾ ਹੀ ਹੈ ਯਾਰ ਓ ਯਾਰ ਤੂੰ ਮੈਨੂੰ ਅੱਲਾ ਵਾਸਤੇ ਦੇਣਾ 150 ਰੁਪਇਆ ਹੈ ਉਹ ਭਾਈ ਤੂੰ ਬਹਿਣਾ ਕਰਾਇਆ ਉਹਦਾ ਉਂਝ ਵੀ ਦੇਣਾ ਹੀ ਆ ਉਹ ਤੇ ਮੈਂ 150 ਦੇਣਾ ਮੇਰਾ ਉਹ ਤੂੰ ਦੇਣਾ ਕਦੋਂ ਵਿੱਚ ਬੈਠੂਗਾ ਪਹੁੰਚੂਗਾ ਫੇਰ ਹੀ ਦਊਂਗਾ ਵਿੱਚ ਬੈਠ ਤੈਨੂੰ ਉੱਥੇ ਲਾਵੇ ਫੇਰ ਆ ਜਾ ਸੁਣ ਲਈ ਹੁਣ ਚੰਗਾ ਰਿਹਾ ਵਾ ਉਹ ਪਤਾ ਨਹੀਂ ਪਰਾਂ ਆਪਣੇ ਜਵਾਈ ਨੂੰ ਗੱਲ ਸੁਣਾਉਣ ਲੱਗ ਤੂੰ ਪੈਂਦਾ ਦੇਣਾ ਹੀ ਦੇਣਾ ਮੈਂ ਉਹਨੂੰ ਲੈ ਉਹ ਤੂੰ ਅੱਲਾ ਵਾਸਤੇ ਦੇਣਾ ਉਹਦਾ ਦੇਣਾ ਵਾ ਜਦੋਂ ਤੂੰ ਜਾਣਾ ਵਾ ਚਲੋ ਮੈਂ ਆ ਯਾਰ ਹੋ ਰਿਹਾ ਮੈਂ ਚੱਲ ਯਾਰ ਤੁਹਾਡੀ ਮਿਹਰਬਾਨੀ ਯਾਰ ਬਹਿ ਜਾ ਤੈਨੂੰ ਹੁਣ ਫੋਨ ਨਾ ਸੁਣੀਏ ਫੋਨ ਬਹਿ ਬੰਦ ਯਾਰ। ਕਰ ਦੇ ਤੇ ਜਹਾਜ਼ ਲਾ ਦੇ ਬੈ ਯਾਰ ਭਰਾਵਾ ਪਰੇ ਹੋ ਜਾ ਬਾਜੀ ਆਪਣੀ ਬਵੋ। ਅੰਦਰ ਦੀ ਟੈਂਕੀ ਪਰੇ ਕਰ ਲਾ ਬਾਜੀ ਬਵੋ ਉਹ ਸੁਣ ਲਿਆ ਨਾ ਆ ਸਾਰੇ ਕੀ ਕਹਿਣ ਰਹੇ ਆ ਸੁਣ ਲਿਆ ਵਾ ਅਗਲੇ ਬੰਦੇ ਖਿਜਣ ਰਹੇ ਨੇ ਉਹ ਸਾਲਿਆ ਵੀਡੀਓ ਕਾਲ ਤੇ ਆ, ਸਾਰੇ ਤੈਨੂੰ ਕਹਿਣ ਹੀ ਕੁਛ ਨਹੀਂ ਡੇ ਇਕੱਲਾ ਹੀ ਲੱਗਾ ਤੂੰ ਫੋਨ ਤੇ ਕੀ ਬੱਲੇ ਰਿਹਾ ਮੇਰੇ ਯਾਰ ਤੇਰੇ ਪੱਲੇ ਅੱਗੇ ਵੀ ਕੁਛ ਨਹੀਂ ਹੈਗਾ ਹਾਂ ਕੀ ਬੱਲੇ ਰਿਹਾ ਮੇਰੇ ਓਏ ਕਿਦਾਂ ਦਾ ਬੈ ਕਰਕੇ ਸ਼ਕਲਾ ਤੇਰੀ ਇੱਥੇ ਬਹਿ ਜਾ ਵਿੱਚ ਤੈਨੂੰ ਛੱਡ ਜਾਵਾਂ ਮੈਂ ਜਿੰਨੇ ਦਾ ਮੂੰਹ ਨਾ ਮੱਥਾ ਜੋ ਗੱਲਾਂ ਕਰਦੇ ਆ ਉੱਤੇ ਵੀ ਤੂੰ ਸ਼ੀਸ਼ਾ ਦੇਖ ਵੇ ਹਾਂ ਮੈਂ ਜਿਹੜੀ ਗੱਲ ਕਹਿਣ ਡਿਆ ਨਾ ਮੈਂ ਜਿਹੜੀ ਗੱਲ ਯਾਰ ਗੁੰਗਾ ਲੱਗਣ ਨਾ ਯਾਰ ਸਮਝ ਨਾ ਮੇਰਾ ਮੇਰੀ ਸਾਲਾ ਸਮਝ ਮੈਂ ਮਨਾਵਾ ਬਣਾ ਕੇ ਲਿਆ ਯਾਰ ਮੇਰੀ ਗੱਲ ਨੂੰ ਸਮਝ ਤੁਹਾਡੀ ਨਾ ਮਨਾਓ ਮੇਰੀ ਗੱਲ ਨੂੰ ਸਮਝ ਮੈਂ ਜਿਹੜੀ ਗੱਲ ਕਹਿਣਾ ਚਾਹ ਰਿਹਾ ਹਾਂ ਮੈਂ ਆ ਰਿਹਾ। ਬੰਦ ਕਰ ਦਿਓ ਫਿਰ ਉਹ ਵੀ ਸਮਝ ਜਾਣਗੇ ਤੂੰ ਤੁਹਾਨੂੰ ਵੀ ਸਮਝ ਉਹ ਆਏਗੀ ਭਾਈ। ਬੰਦ ਕਰ ਦਿਓ ਉਹ ਘਰ ਜਾਊਂਗਾ ਤਾਂ ਸਮਝ ਆਉਣੀ ਆ ਤੇਰੀ ਹਾਂ। ਮਿਹਰਬਾਨੀ ਘਰ ਪਹੁੰਚ ਲੈ ਚਲੋ ਯਾਰ ਚਲੋ ਚੱਲ ਯਾਰ ਮੈਂ ਤੈਨੂੰ ਤਾਂ 150 ਦੇਣਾ ਹੀ ਹੈ ਯਾਰ ਓ ਮੈਂ ਤੇਰੇ ਥੱਪੜ ਮਾਰ ਦੇਣਾ 150 ਰੁਪਇਆ ਤੂੰ ਅੱਲਾ ਵਾਸਤੇ ਤੈਨੂੰ ਛੱਡ ਕੇ ਨਹੀਂ ਆਉਣਾ ਹੈ 150 ਦੇਣਾ ਤੂੰ ਬਬਾ ਬਾਜੀ ਬਬਾ ਚੱਲ ਭਾਈ ਆ ਤੇਰੀ ਚੱਲ ਮਿਹਰਬਾਨੀ ਯਾਰ। ਕਿੰਨੀ ਵਾਰੀ ਤੇ ਬਾਹਰ ਖੜਿਆ ਕਿੰਨੀ ਵਾਰੀ ਤੇ ਹੁਣ ਨੀ ਕਹਿੰਦੇ ਉੱਠਣਾ ਹੈਗਾ ਬਾਈ। ਅੱਗੇ ਬਿਠਾਲਾ ਇਹਨੂੰ ਅੱਗੇ ਬਿਠਾਲਾ ਭਾਈ ਅੱਗੇ ਜਗ੍ਹਾ ਇਹਨੂੰ ਦੇ। ਰੱਸਾ ਪਾਲਾ ਓਏ ਕੈਸਾ ਸਿਲੰਡਰ ਜਿੱਦਾਂ ਨਹੀਂ ਤੂੰ ਓਏ ਲੈਣਾ ਇਹਨੂੰ ਸੰਗਲ ਪਾਓ ਸੰਗਲ ਚਲੋ ਯਾਰ ਕਿਤੇ ਟਿਕੇਗਾ ਇਹ। ਚਲੋ ਯਾਰ ਤੇਰੀ ਦੇਵੋ ਭਾਈ। ਮਿਹਰਬਾਨੀ ਯਾਰ ਉਤਰੀ ਨਾ ਓ ਯਾਰ 150 ਮੈਨੂੰ ਦੇਣਾ ਹੀ ਆ ਉਹ ਤੂੰ ਅੱਲਾ ਵਾਸਤੇ ਦੇਣਾ ਉਹਨੂੰ ਜਾਣਾ ਨਹੀਂਗਾ ਭਾਜੀ ਚੱਲੀਏ ਹੁਣ ਤੋਰ ਲਈਏ ਰਕਸ਼ਾ ਯਾਰ ਬੰਦੇ ਨੇ ਮੈਂ 150 ਨਹੀਂ ਦੇਣਾ ਤੈਨੂੰ ਭਾਈ ਉਂਝ ਵੀ ਤੂੰ 150 ਦੇਣਾ ਹੈ ਜਿੱਥੇ ਪਹੁੰਚੇਗਾ ਉੱਥੇ ਜਾ ਕੇ ਦੇਣਾ ਹੈ 150 ਦੇਣਾ ਤੂੰ ਲੱਖ ਰੁਪਏ ਦੀ ਕਮੇਟੀ ਲੈ ਕੇ ਇਹਨੂੰ ਬੰਦ ਰਹਿਣਾ ਕਰ ਦੇ ਮੋਬਾਈਲ ਨੂੰ ਬੰਦ ਕਰ ਦੇ ਓ ਯਾਰ ਮੇਰੇ ਘਰ ਮਸਲਾ ਚਲੋ ਯਾਰ ਨਹੀਂ ਘਰ ਪਹੁੰਚੇਗਾ ਤਾਂ ਮਸਲੇ ਦਾ ਪਤਾ ਲੱਗੂ ਤੈਨੂੰ ਘਰ ਮਸਲਾ ਤੇਰੇ ਮੈਨੂੰ ਲੱਗਦਾ ਤੈਨੂੰ ਹੀ ਮਸਲਾ ਵਾ ਕੋਈ ਬਣਿਆ ਉਹ ਰੋਕੀ ਨਾ ਤੇਰੀ ਮਿਹਰਬਾਨੀ ਕੀ ਕਹਿੰਦੇ ਇੱਕ ਮਿੰਟ ਰੋਗ ਯਾਰ ਕੀ ਕਹਿੰਦੇ ਤੁਸੀਂ ਆਪਾਂ ਵਾ ਬਿਠਾ ਲਿਆ ਨਹੀਂ ਕੀ ਆ ਮੈਂ ਅੱਜ ਦੇਖਣੇ ਆ ਸਾਰੇ ਬਦਮਾਸ਼ ਸਿੱਧੇ ਕਰਨੇ ਮੈਂ ਅੱਜ ਉਹ ਵੀਰੇ ਤੇ ਸੱਚੀ ਮੁੱਚੇ ਜਿੱਦਾਂ ਦਾ ਤੇਰਾ ਖੋਂਬੜਵਾ ਦੇਖਣ ਨੂੰ ਦਿਲ ਹੀ ਨਹੀਂ ਕਰਨ ਨਹੀਂ ਮੈਂ ਕਹਿਣੇ ਆ ਐਡਾ ਮਸਲਾ ਕੋਈ ਨਹੀਂ ਹੈਗਾ ਮਸਲਾ ਤੇਰੇ ਮੂੰਹ ਦਾ ਵੀ ਕੋਈ ਨਹੀਂ ਏਡਾ ਮੈਂ ਵੇਖਣਾ ਵਾ ਯਾਰ ਭਾਜੀ ਕੀ ਦੇਖਣਾ ਤੁਸੀਂ ਰਕਸ਼ਾ ਲੈ ਕੇ ਚੱਲੀਏ ਵੀਰੇ ਇੱਥੇ ਪਿਓ ਦੇ ਪੁੱਤ ਨੇ ਤਾਂ ਇੱਥੇ ਰਹਿਣਾ ਵਾ ਯਾਰ ਭਾਜੀ ਇੱਥੇ ਹੀ ਤੇ ਰਹਿ ਯਾਰ ਤੈਨੂੰ 150 ਦੇਣਾ ਨਹੀਂ ਓ ਯਾਰ 150 ਰੁਪਇਆ ਤੂੰ ਦੇਣਾ ਵਾ ਤੇ ਮੈਂ ਰਕਸ਼ਾ ਨਾਲ ਜਾਵਾਂ ਆਪਣਾ ਰੱਖਿਆ ਲਿਜਾਣਾ ਨਹੀਂ ਮੈਂ ਤੇ ਪਹਿਲਾਂ 150 ਦੇ ਮੈਨੂੰ ਓਏ ਮੈਂ ਕੋ ਨਾਛਾ ਨਾ ਪੜਵਾਲੀ ਨਾਛਾ ਨਾ ਪੜਵਾਲੀ ਮੈਂ ਕਿਹੜੀ ਗੱਲ ਕਹਿਣੇ ਆ ਭਾਜੀ ਆਇਆ ਯਾਰ ਤੇਰੀ ਮਿਹਰਬਾਨੀ ਆ ਯਾਰ ਚੱਲ ਯਾਰ ਚੱਲ ਓਏ ਓਏ ਓ ਭਾਈ